ਉਹਨਾਂ ਨਾਂ ਜੀ ਜਿਹੜਾ ਲੰਬੜਦਾਰ ਸੀ ਉਸ ਪੱਤੀ ਦਾ ਉਹਦਾ ਨਾਮ ਬਰਿਆਮ ਸਿੰਘ ਸੀ। ਅੱਛਾ, ਲੰਬੜਦਾਰ ਦਾ। ਲੰਬੜਦਾਰ ਹੂੰ ਉਹਦਾ ਚਾਚਾ ਸੀ ਉਹਦਾ ਨਾਂ ਸਰਦਾਰ ਸੀ। ਹੂੰ ਇੱਕ ਦਾ ਨਾਂ ਉਹ ਅਮਰ ਸਿੰਘ ਸੀ। ਅੰਬਰ ਸਿੰਘ। ਹਾਂ, ਇਹਨਾਂ ਦਾ ਜਿਹੜਾ ਮਾਲ ਵਗੈਰਾ ਸੀ, ਡੰਗਰ, ਪੈਸਾ, ਉਹ ਲੁੱਟ ਮਾਰ ਹੋ ਗਈ। ਉਹ ਲਾਮ ਦੇ ਪਿੰਡਾਂ 'ਚੋਂ ਆ ਕੇ ਲੁੱਟਿਆ ਲੋਕਾਂ ਨੇ। ਗਾਮ ਦੇ ਪਿੰਡਾਂ ਦੇ ਵਿੱਚ ਪੈਂਦੇ ਲਾਮ ਤੇ ਪਿੰਡ ਦੇ ਵੀ ਪੈ ਗਏ ਅੱਛਾ, ਉਹ ਵਕਤ ਸਹੀ ਹੋ ਗਿਆ। ਮੁੱਲ ਲੁੱਟ ਮਾਰ ਹੋਈ। ਇਹਨਾਂ ਸ਼ਹਿਰਾਂ ਦਾ ਕੱਖ ਨਹੀਂ ਲੱਭਾ। ਹੂੰ, ਇਹ ਜਿਹੜੇ ਆਏ ਨੇ ਨਾ ਇਹਨਾਂ ਨੂੰ ਇੱਥੋਂ ਕੱਖ ਨਹੀਂ ਲੱਭਾ। ਇਹਨਾਂ ਨੂੰ ਕੱਖ ਨਹੀਂ ਲੱਭਾ। ਆ ਵਸਨੀਕ ਹੀ ਲੈ ਗਏ। ਅੱਛਾ ਸ਼ਾਬੀ ਸ਼ਾਹ ਅੱਛਾ, ਖੁਸ਼ਾਬੀ ਸ਼ਾਹ ਤੇ ਪ੍ਰੇਮ ਸਿੰਘ ਹੂੰ ਤੇ ਬਿਸ਼ਨ ਸਿੰਘ, ਹੂੰ ਕਿਸ਼ਨ ਸਿੰਘ, ਅੱਛਾ ਜਿਵੇਂ ਦਾ ਨਾਂ ਸੀ। ਅੱਛਾ, ਨਾਂ ਸਨ ਜਿਹੜੇ। ਗੁਰਮਖਾ, ਹੂੰ, ਸੰਤਾ, ਦੋ ਭਰਾ, ਦੋ ਭਰਾ ਸਨ। ਖੱਤਰੀ ਸਿੱਖ। ਹੂੰ ਉਹ 12 ਪਿੰਡਾਂ ਦੇ ਵਿੱਚ ਜਿਹੜੇ ਸਨ। ਸਾਡਾ ਵੱਡਿਆ ਐਲਾਨ ਕੀਤਾ ਸੀ, ਸਾਡਾ ਦਾਦਿਆਂ ਪੜਦਾਦਿਆਂ ਅੱਗੋਂ ਸਾਡਾ ਪਿਆਵਾਂ ਹੂੰ ਐਲਾਨ ਕੀਤਾ ਸੀ ਬੱਚੇ ਖਾਣੀਆਂ ਸਭ ਅੱਛਾ, ਝਟਕਾ ਨਹੀਂ ਸੀ ਆਉਣ ਦਿੰਦੇ। ਉਹਦੇ ਲੱਗੇ ਪੱਠੇ ਕੁਦਰਦਾ। ਹੂੰ ਉਹਦੇ ਥੱਲੇ ਦੱਬੀ ਸੀ ਗਾਗਰ। ਅੱਛਾ। ਗਾਗਰ ਸੀ ਉਹਨਾਂ ਦੀ ਹੂੰ ਭਰੀ। ਹੂੰ ਉਹ ਗਾਗਰ ਮਰੋ ਲੈ ਕੇ ਉਤਰੋਂ ਅਮਦਾਦ ਲਈ ਅੱਛਾ। ਨਹਿਰੂ ਨਿਕਲਿਆ ਹੂੰ ਤੇ ਬ੍ਰਹਮਣ ਸਾਡੇ ਨਾਲ ਫੌਜ ਕੱਢੀ ਅੱਛਾ। ਤੇ ਸਾਡੀ ਫੌਜ ਹੂੰ ਉਹਨਾਂ ਆਣ ਕੇ ਉਹ ਮੁੰਡੀ ਪਟਾਈ ਤੇ ਉਹ ਬਿਜਨ ਸਿੰਘ ਉਹ ਆਪਣੀ ਗਾਗਰ ਲੈ ਕੇ ਤੁਰ ਗਿਆ ਉਹਦੇ ਘਰ ਕੌਣ ਬੈਠਾ ਸੀ ਆ ਕੇ? ਰਾਜਪੂਤ। ਹੂੰ 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 ਉਹਨਾਂ ਨੂੰ ਲੱਗਾ ਪਤਾ ਉਹਨਾਂ ਦੀ ਫੌਜ ਨਹੀਂ, ਫੌਜ ਮਰੋ ਸਿੱਖਾਂ ਦੀ ਸੀ। ਹਾਂਜੀ। ਉਹ ਉਹਨਾਂ ਮਗਰੋਂ ਨਾ ਪਿੰਡਾਂ ਨੂੰ ਅੱਗ ਲਾਉਣੀ ਸ਼ੁਰੂ ਕਰ ਦਿੱਤੀ। ਅੱਛਾ। ਗੁਜਰਾਂ ਇਲਾਕੇ ਨੂੰ ਹੂੰ ਪੂਰਾ ਨੂੰ ਉਹ ਅੱਗ ਲਾ ਦਿੱਤਾ। ਅੱਛਾ। ਪੂਰਾ ਨਾਂ ਸੀ ਮੁੱਢਲਾ ਨਵਾਂ ਪਿੰਡ ਦੇ ਕੋਲ। ਨਵਾਂ ਖੂਹ। ਹਾਂ, ਹੂੰ ਮੁੱਢਲਾ ਨਵਾਂ ਪਿੰਡ ਮੁੱਢ ਸੀ ਨਾ। ਅੱਛਾ, ਸਹੀ ਹੋ ਗਿਆ। ਤੇ ਇੱਕ ਖੂਹ ਸੀ ਸਾਡੇ ਨਾਲ, ਉਹਦਾ ਨਾਂ ਸੀ ਬੋੜਾ। ਅੱਛਾ, ਬੋੜ ਵਾਲਾ। ਹੂੰ ਇਹ ਖੂਹ ਦੇ ਪਰਾਂ ਉਹਨੂੰ ਡੋਬਿਆ ਸਾਡਾ। ਡੋਬੇ ਵਾਲਾ। ਹਾਂ, ਹੂੰ ਇਹ ਖੂਹ ਸੀ ਉਹਨੂੰ ਚਬਾੜੀ ਵਾਲਾ ਸਾਡਾ। ਚੁਮਾਰੀ ਵਾਲਾ। अस्सलाम वालेकुम जी, सत श्री अकाल, आदाब दोस्तों। सब का पंजाब की टीम इस टाइम पिंड हंजरावां वाला ਜ਼ਿਲ੍ਹਾ ਹਾਫਜ਼ਾਬਾਦ ਦੇ ਵਿੱਚ ਬੈਠੇ ਆ ਤੇ ਸਾਡੇ ਸਾਹਮਣੇ ਜਿਹੜੇ ਬਜ਼ੁਰਗ ਨੇ ਇਹ ਪਿੰਡ ਫੰਮਾ ਸਰਾ ਦੇ ਤਹਿਸੀਲ ਨੁਸ਼ਹਿਰਾ ਦੇ ਰਹਿਣ ਵਾਲੇ ਸਨ ਤੇ ਹੁਣ ਇੱਥੇ ਪਿੰਡ ਹੰਜਰਾਵਾਂ ਵਾਲਾ ਦੇ ਵਿੱਚ ਰਹਿੰਦੇ ਨੇ ਤੇ ਇਹਨਾਂ ਦੀ 47 ਵੇਲੇ 7-8 ਸਾਲ ਉਮਰ ਸੀ। ਇਹਨਾਂ ਦੇ ਕੋਲੋਂ ਫੰਮਾ ਸਰਾ ਦੀ ਕਹਾਣੀ ਪੁੱਛਾਂਗੇ ਕਿ ਉੱਥੇ ਕਿਹੜੇ-ਕਿਹੜੇ ਸਿੱਖ, ਹਿੰਦੂ ਤੇ ਮੁਸਲਮਾਨ ਰਹਿੰਦੇ ਸੀ ਤੇ 47 ਵੇਲੇ ਉਹਨਾਂ ਦੇ ਨਾਲ ਕੀ ਕੁਝ ਹੋਇਆ, ਉਹ ਲੋਕ ਕਿਸ ਤਰ੍ਹਾਂ ਉਜੜ ਗਏ, ਹਿੰਦੁਸਤਾਨ ਗਏ। ਆਓ ਮਿਲਦੇ ਹਾਂ ਤੇ ਗੱਲਬਾਤ ਸਾਂਝੀ ਕਰਦੇ ਹਾਂ। अस्सलाम वालेकुम। वालेकुम सलाम। बुजुर्गो की हाल चाल है? खैर। की नाम है अपना? नज़ीर। नज़ीर। ते तुहाडे वालिद साहब दा? मोहम्मद बख्श। मोहम्मद बख्श। ते दादा जी दा? सोना। सोना। केड़ी बरादरी अपनी? सराम जिमीदार। हाँ जी? सराम जिमीदार। अच्छा, सरा जट। हाँ। सही हो गया। अच्छा बुजुर्गो, ਇਹ ਪਿੰਡ ਜਿਹੜਾ ਹੰਜਰਾਵਾਂ ਵਾਲਾ ਹੈ, ਇੱਥੇ ਤੁਸੀਂ ਕਿਦੋਂ ਦੇ ਬੈਠੇ ਹੋ? 8-7 ਸਾਲ ਹੋ ਗਏ। ਸਹੀ ਹੋ ਗਿਆ। ਪਹਿਲੇ ਤੁਸੀਂ ਕਿਹੜੇ ਪਿੰਡ ਰਹਿੰਦੇ ਸੀ? ਫੰਮਾ ਸਰਾ। ਫੰਮਾ ਸਰਾ। ਉਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਨੇ? ਡਗਲਾ। ਹੂੰ। ਤੇ ਉੱਚੀ ਦਾ ਅਰਗਣ। ਹੂੰ। ਤੇ ਗੁੜੀ। ਗੜੀ। ਗੁੜੀ ਗੁੜੀ ਤੇ ਜਫਰਾਬਾਦ। ਜਫਰਾਬਾਦ। ਸਹੀ ਹੋ ਗਿਆ। ਜਾਗੋਵਾਲਾ। ਹੂੰ। ਬੱਬਰ। ਹੂੰ। ਇਹ ਪਿੰਡ। ਉਹਦੀ ਤਹਿਸੀਲ ਕਿਹੜੀ ਹੈ? ਤਹਿਸੀਲ ਗੁਜਰਾਂ ਤਹਿਸੀਲ ਸੀ ਤੇ ਗੁਜਰਾਂ ਜ਼ਿਲ੍ਹਾ। ਨਹੀਂ, ਤਹਿਸੀਲ ਨੁਸ਼ਹਿਰਾ ਸੀ ਨਾ। ਹਾਂ, ਤਹਿਸੀਲ ਨਸ਼ਹਿਰਾ ਛੋਟਾ ਬਿੰਦਾ ਸੀ ਤਹਿਸੀਲਦਾਰ। ਅੱਛਾ 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 ਬਜ਼ੁਰਗੋ, ਆਪਣਾ ਜਿਹੜਾ ਪਿੰਡ ਹੈ, ਹਾਂ, ਜਿਹੜਾ ਤੁਸੀਂ ਛੱਡ ਕੇ ਆਏ ਹੋ, ਹਾਂ, 47 ਤੋਂ ਪਹਿਲੇ ਕਿੰਨਾ ਕੁ ਵੱਡਾ ਪਿੰਡ ਸੀ? ਉਹਦਾ ਚੋਖੇ ਵੱਡਾ। ਹਾਂਜੀ, ਚੋਖੇ ਵੱਡਾ। ਉਹਦੇ ਚੌਕੇ ਵੱਡਾ। ਉਹਦੇ ਵਿੱਚੋਂ 3 ਪਿੰਡ ਪਏ। ਹੂੰ। ਉਹ ਠੱਟੇ ਸਨ, ਹੁਣ ਪਿੰਡ ਬਣ ਗਏ।
ਮੇਰਾ ਖਿਆਲ ਹੈ ਨਾ ਚੰਗਾ ਬਾਬਾ ਕਸਬਾ ਸੀ। ਕਸਬਾ ਸੀ। ਜ਼ਿਆਦਾ ਘਰ ਮੁਸਲਮਾਨਾਂ ਦੇ ਸੀ ਜਾਂ ਸਿੱਖਾਂ ਦੇ? ਮੁਸਲਮਾਨ ਮੁਸਲਮਾਨਾਂ ਦੇ। ਸਿੱਖਾਂ ਦੇ ਕਿੰਨੇ ਕੁ ਘਰ ਸਨ? ਤੀਜੀ ਪੱਤੀ ਸਿੱਖਾਂ ਦੀ। ਹਾਂਜੀ, ਤੀਜੀ ਪੱਤੀ ਸਿੱਖਾਂ ਦੀ। ਅੱਛਾ, ਤੀਜੀ ਪੱਤੀ ਸਿੱਖਾਂ ਦੀ ਸੀ ਦੋ ਕੁ ਪੱਤੀਆਂ ਮੁਸਲਮਾਨਾਂ ਦੀ। ਤੇ ਇੱਕ ਪੱਤੀ ਕਿਹਦੀ? ਈਸਾਈਆਂ ਦੀ ਵੀ ਸੀ। ਸਾਈ ਵੀ ਵਿੱਚ ਸਨ। ਤੇ- ਪੱਤੀ ਐਸੀ ਸਾਈਆਂ ਦੀ। ਤੇ ਹਿੰਦੂ? ਹਿੰਦੂ ਮੈਂ ਤੁਹਾਨੂੰ ਦੱਸੀ ਜਾਣਾ ਹੂੰ, ਕਿਸ਼ਾਬੀ ਸ਼ਾਹ ਅੱਛਾ, ਕੁਸ਼ਾਬੀ ਸ਼ਾਹ। ਤੇ ਪ੍ਰੇਮ ਸਿੰਘ ਹੂੰ ਤੇ ਬਿਸ਼ਨ ਸਿੰਘ, ਹੂੰ, ਕਿਸ਼ਨ ਸਿੰਘ, ਅੱਛਾ ਜਿਵੇਂ ਦਾ ਨਾਂ ਸਨ। ਅੱਛਾ, ਉਹ ਨਾਂ ਸਨ ਜਿਹੜੇ। ਗੁਰਮਖਾ, ਹੂੰ, ਸੰਤਾ, ਦੋ ਭਰਾ। ਦੋ ਭਰਾ ਸਨ। ਇਹ ਹਿੰਦੂ ਖੱਤਰੀ ਸਨ। ਖਤਰੀ ਲਗਾ ਤੇ ਦੇ। ਜਿਹੜੇ ਸਿੱਖ ਸਨ ਉਹਨਾਂ ਦੇ ਕੀ ਨਾਂ ਸਨ? ਉਹਦਾ ਨਾਂ ਜੀ ਜਿਹੜਾ ਲੰਬੜਦਾਰ ਸੀ ਉਸ ਪੱਤੀ ਦਾ, ਉਹਦਾ ਨਾਂ ਬਰਿਆਮ ਸਿੰਘ ਸੀ। ਅੱਛਾ, ਲੰਬੜਦਾਰ ਦਾ। ਲੰਬੜਦਾਰ ਹੂੰ ਉਹਦਾ ਚਾਚਾ ਸੀ, ਉਹਦਾ ਨਾਂ ਸਰਦਾਰ ਸੀ। ਹੂੰ, ਇੱਕ ਦਾ ਨਾਂ ਉਹ ਅਮਰ ਸਿੰਘ ਸੀ। ਅੰਬਰ ਸਿੰਘ। ਹਾਂ, ਸਹੀ। ਇੱਕ ਦਾ ਨਾਂ ਬਸ਼ਕਾ ਸੀ। ਹੂੰ, ਇੱਕ ਦਾ ਨਾਂ ਅੰਬੂ ਸੀ। ਅੰਬੂ ਸੀ। ਹਾਂ, ਅੱਛਾ, ਪਿੰਡ ਜਿਹੜਾ ਸੀ ਤੁਹਾਡਾ, ਉੱਥੇ ਮਸਜਿਦਾਂ ਕਿੰਨੀਆਂ ਸੀ? ਤਿੰਨ ਤੇ ਤਿੰਨ ਹੁਣ- ਮਸਜਿਦਾਂ ਸੀ। ਹੁਣ 7। ਅੱਛਾ, ਹੁਣ 7 ਨੇ। ਹਾਂ, ਠੱਟੇ ਵੀ ਨਹੀਂ ਪਾ। ਅੱਛਾ ਅੱਛਾ ਅੱਛਾ। ਤੇ ਜਿਹੜੇ ਗੁਰਦੁਆਰੇ ਸੀ ਸਿੱਖਾਂ ਦੇ, ਉਹ ਕਿੰਨੇ ਸਨ ਉਸ ਵੇਲੇ? ਇੱਕੋ ਹੀ, ਇੱਕੋ ਹੀ ਗੁਰਦੁਆਰਾ ਸੀ? ਪੱਕਾ ਹੁੰਦਾ ਸੀ ਕਿ ਕੱਚਾ? ਕੱਚਾ। ਕੱਚਾ ਸੀ। ਤੇ ਘਰ ਜਿਹੜੇ ਸਿੱਖਾਂ ਦੇ ਸੀ ਪੱਕੇ ਸਨ ਕਿ ਕੱਚੇ? ਕੋਈ ਪੱਕੇ ਸਨ, ਕੋਈ ਕੱਚੇ। ਅੱਛਾ ਅੱਛਾ। ਤੇ ਲੰਬੜਦਾਰ ਟੋਟਲ ਕਿੰਨੇ ਸੀ ਪਿੰਡ ਦੇ? ਤਿੰਨ। ਦੋ ਮੁਸਲਮਾਨਾਂ ਦੀ ਸੀ ਲੰਬੜਦਾਰੀਆਂ, ਇੱਕ ਸਿੱਖਾਂ ਦੀ। ਹਾਂ, ਪੱਟੀਆਂ ਹੀ ਸਨ। ਮੁਸਲਮਾਨਾਂ ਦੇ ਵਿੱਚ ਕਿਹੜੀ ਬਰਾਦਰੀ ਕੋਲ ਲੰਬੜਦਾਰੀ ਸੀ? ਸਰਾਵਾਂ ਕੋਲ ਹੀ ਸਨ ਦੋਵੇਂ। ਹੂੰ, ਇੱਕ ਦਾ ਨਾਂ ਸੀ ਖਾਨ, ਇੱਕ ਦਾ ਨਾਂ ਸੀ ਫਤਿਹਮਾਨ। ਫਤਿਹ ਮੁਹੰਮਦ। ਤੇ ਜਿਹੜਾ ਬਾਬਾ ਸਿੱਖ ਰਹਿੰਦੇ ਸੀ ਉੱਥੇ, ਹਾਂ, ਉਹਨਾਂ ਦੀ ਕਿਹੜੀ ਬਰਾਦਰੀ? ਵਿਰਕ ਸਨ ਉਹ ਕਿ ਸਰਾਜ ਸਨ? ਉਹ ਵੀ ਸਰਾਜ ਸਨ। ਅੱਛਾ, ਜਿਹੜੇ ਤੁਹਾਡੇ ਪਿੰਡ ਦੇ ਵਿੱਚ ਸਿੱਖ ਰਹਿੰਦੇ ਉਹ ਵੀ ਸਰਾਜ ਸਨ। ਸਰਾਜ ਸਨ। ਸਹੀ ਹੋ ਗਿਆ। ਕਿਵੇਂ ਦਾ ਰਹਿਣ ਸਹਿਣ ਹੁੰਦਾ ਸੀ ਆਪਸ 'ਚ ਇਕੱਠੇ ਜਦੋਂ ਰਹਿੰਦੇ ਸੀ? ਇਹ ਬੜੇ ਲੋਕ ਨਾ ਰਹਿੰਦੇ। ਆਉਣ ਜਾਣ ਹੈਗਾ ਸੀ ਵਿਆਹ ਸ਼ਾਦੀ 'ਚ? ਆਉਣ ਜਾਣ ਚ ਵਿਆਹ ਸ਼ਾਦੀਆਂ ਇਕੱਠੀਆਂ। ਹੂੰ ਹੂੰ ਹੂੰ। ਸਿੱਖਾਂ ਦੀਆਂ ਤੇ ਮੁਸਲਮਾਨਾਂ ਦੀਆਂ, ਖੱਤਰੀਆਂ ਦੀਆਂ ਨਹੀਂ। ਇਹ ਖੱਤਰੀਆਂ ਦੇ ਨਹੀਂ। ਹੂੰ। ਤੁਹਾਡੀ ਜਿਹੜੀ ਦੂਸਰਾ ਖਾਨਦਾਨ ਦੀ ਕਿਹੜੇ ਸਿੱਖ ਨਾਲ ਸੀ ਜ਼ਿਆਦਾ ਆਉਣ ਜਾਣ? ਬਲਿਆਮ ਸਿੰਘ, ਹਾਂਜੀ, ਬਲਿਆਮ ਸਿੰਘ ਨਾਲ। ਬਰਿਆਮ ਸਿੰਘ ਨਾਲ। ਸਹੀ ਹੋ ਗਿਆ। ਲੰਬੜਦਾਰ ਸੀ। ਇਹਦਾ ਘਰ ਬੰਨਾ ਜਿਹੜਾ ਸੀ ਉਹ ਪਿੰਡ ਦੇ ਚੰਡ ਦੇ ਪਾਸੇ ਸੀ ਕਿ ਲਹਿੰਦੇ ਪਾਸੇ ਸੀ? ਪਹਾੜਾਂ ਦੇ ਪਾਸੇ ਸੀ, ਬਾਜ਼ਾਰ ਇਸ ਤਰ੍ਹਾਂ ਲੱਗਦਾ। ਹੂੰ, ਪੱਕੇ ਮਕਾਨ ਸਨ ਇਹਨਾਂ ਦੇ? ਉਹਦੇ ਪੱਕੇ। ਸਹੀ ਹੋ ਗਿਆ। ਸਰਦਾਰ ਸਿੰਘ ਦੇ ਵੀ ਪੱਕੇ ਸੀ। ਅੱਛਾ, ਸਰਦਾਰ ਸਿੰਘ ਦੇ ਵੀ ਪੱਕੇ ਸੀ। ਠੀਕ। ਅੱਛਾ ਬਜ਼ੁਰਗੋ, ਤੁਹਾਡੇ ਪਿੰਡ ਦੇ ਆਲੇ ਦੁਆਲੇ ਖੂਹਾਂ ਦੀ ਵਾਹੀ ਹੁੰਦੀ ਸੀ ਕਿ ਨਹਿਰੀ ਪਾਣੀ ਸੀ? ਨਹਿਰੀ ਪਾਣੀ ਵੀ ਤੇ ਖੂਹ ਵੀ। ਖੂਹਾਂ ਦੇ ਕੋਈ ਨਾਂ ਚੇਤਾ ਹੋਣ? ਨਾ ਚੇਤਾ ਨਹੀਂ। ਦੱਸੋ ਕੀ ਨਾਂ ਵੱਜਦੇ ਸੀ? ਸਾਡੇ ਖੂਹ ਦਾ ਨਾਂ ਸੀ ਮੁੱਢਲਾ ਨਵਾਂ, ਪਿੰਡ ਦੇ ਕੋਲ। ਨਵਾਂ ਖੂਹ? ਹਾਂ, ਹੂੰ, ਮੁੱਢਲਾ ਨਵਾਂ, ਪਿੰਡ ਮੁੱਢ ਸੀ ਨਾ। ਅੱਛਾ, ਸਹੀ ਹੋ ਗਿਆ। ਤੇ ਇੱਕ ਖੂਹ ਸੀ ਸਾਡੇ ਨਾਲ, ਉਹਦਾ ਨਾਂ ਸੀ ਬੋੜਾ। ਅੱਛਾ, ਬੋੜ ਵਾਲਾ। ਹਾਂ, ਹੂੰ, ਇਹ ਖੂਹ ਦੀ ਪਰਾਂ ਉਹਨੂੰ ਡੋਬਿਆ ਸਾਡਾ। ਡੋਬੇ ਵਾਲਾ। ਹਾਂ, ਹੂੰ, ਇਹ ਖੂਹ ਸੀ ਉਹਨੂੰ ਚਬਾਰੀ ਵਾਲਾ ਸਾਡਾ। ਚਮਾਰੀ ਵਾਲਾ। ਚਬਾਰੀ ਵਾਲਾ। ਅੱਛਾ, ਚਬਾਰੀ ਵਾਲਾ। ਤੇ ਇੱਕ ਉਹ ਸੀ ਉਹ ਡਿੰਗੇ ਉਹਨਾਂ ਦਾ, ਉਹਨਾਂ ਦਾ ਸੀ। ਅੱਛਾ ਅੱਛਾ। ਤੇ ਸਿੱਖਾਂ ਦਾ ਕਿਹੜਾ ਖੂਹ ਸੀ ਮਸ਼ਹੂਰ? ਸਿੱਖਾਂ ਦਾ ਕਿਕਰਾ, ਕਿੱਕਰ ਵਾਲਾ। ਜਿਹੜਾ ਟੱਟਾ ਬਣਿਆ ਇਹ ਕਿਹੜੇ ਬੰਨੇ ਸੀ? ਛੱਡ ਇਹ ਕਿਹਦੀ ਜ਼ਮੀਨ 'ਚ ਸੀ? ਸਿੱਖਾਂ ਦੀ ਸੀ। ਅੱਛਾ, ਸਿੱਖਾਂ ਦੀ ਜ਼ਮੀਨ 'ਚ ਸੀ। ਹਾਂ, ਸਹੀ ਹੋ ਗਿਆ। ਤੇ ਇੱਕ ਬਾਣਾ ਖੂਹ ਸੀ ਸਿੱਖਾਂ ਦਾ। ਅਵਾਣਾ ਖੂਹ। ਹਾਂ, ਹੂੰ। ਤੇ ਇੱਕ ਚੂਹੇ ਵਾਲਾ ਖੂਹ ਸੀ, ਉਹ ਸਾਡਾ ਸੀ। ਅੱਛਾ, ਚੂਹੇ ਵਾਲਾ ਖੂਹ ਤੁਹਾਡਾ ਸੀ। ਹਾਂ, ਉਹ ਸਾਡਾ। ਸਹੀ ਹੋ ਗਿਆ। ਫਸਲਾਂ ਤੋਂ ਕਿਹੜੀਆਂ ਹੁੰਦੀਆਂ ਸੀ ਇੱਧਰ? ਪਹਿਲਾਂ ਹੀ ਸਾਰੀਆਂ ਹੁੰਦੀਆਂ, ਜਿਵੇਂ ਹੁਣ ਹੁੰਦੀ ਕਣਕ ਮੂੰਜੀ, ਸਭ ਕੋਈ। ਕਪਾਹ ਵੀ ਹੁੰਦੀ ਸੀ। ਕਪਾਹ ਵੀ, ਹੂੰ ਕਮਾਦ ਵੀ, ਸਬਜ਼ੀਆਂ ਵੀ, ਹੂੰ। ਤੇ ਮੁਰਗੀ ਵੀ, ਕਣਕ ਵੀ, ਅੱਛਾ। ਮਸਰ ਵੀ, ਛੋਲੇ ਵੀ। ਸਹੀ ਹੋ ਗਿਆ। ਕੋਈ ਫਸਲ ਜੀ ਨਹੀਂ ਸੀ ਬਸ ਜਿਹੜਾ ਅਸੀਂ ਬੀਜਦੇ ਨਹੀਂ। ਤੁਸੀਂ ਉਦੋਂ ਪੜ੍ਹਦੇ ਹੁੰਦੇ ਸੀ? ਹਾਂ, ਪੜ੍ਹਦੇ ਸੀ। ਕਿੱਥੇ ਸਕੂਲੇ ਜਾਂਦੇ ਸੀ? ਬੱਬਰੀ, ਹਾਂਜੀ। ਪਹਿਲੇ ਬੱਬਰੀ ਦਾ ਜਿਹੜਾ ਮੁੱਢ ਸਕੂਲ ਸਾਡੇ ਪਿੰਡ ਪੈ ਗਿਆ ਸੀ। ਅੱਛਾ, ਬੱਬਰੀ ਜਾਂਦੇ ਰਹੇ ਹੋ।
ਸਿੱਖਾਂ ਦੇ ਵੇਲੇ ਬਬਰੀ ਪੜ੍ਹਦੇ ਹੁੰਦੇ ਸੀ। ਹਾਂ ਤੁਹਾਡੇ ਨਾਲ ਕੋਈ ਸਿੱਖਾਂ ਦੇ ਬਾਲ ਪੜ੍ਹਦੇ ਸਨ? ਹਾਂ ਉਹਨਾਂ ਦੇ ਕੋਈ ਨਾਂ ਯਾਦ ਹੋਣ? ਉਹ ਇਹਦਾ ਅੰਬੂ ਸ਼ੰਭੂ ਇਹਨਾਂ ਦੇ ਨਾਂ ਸਨ। ਅੱਛਾ ਮੈਂ ਬਾਹਰ ਸਾਂ, ਮੈਂ ਬਾਲਾਂ ਨੂੰ ਮੁੜ ਕੇ ਐਡਾ ਵੀ ਤਾਂ ਨਹੀਂ ਨਾ ਪਤਾ। ਹਾਂ ਅੱਛਾ ਮਾਸਟਰ ਦਾ ਨਾਂ ਯਾਦ ਆ? ਮਾਸਟਰ ਦਾ ਨਾਂ ਯਾਦ ਹੈ, ਸ਼ਾਹ ਸੀ ਬੱਬਰਾਂ ਦਾ। ਹਾਂਜੀ ਬੱਬਰਾਂ ਸ਼ਾਹ ਸੀ, ਅਹਿਮਦ ਸ਼ਾਹ ਨਾਮ। ਅਹਿਮਦ ਸ਼ਾਹ ਹਾਂ ਮੁਸਲਮਾਨ ਸੀ? ਹਾਂ ਸੈਯਦ ਸੀ ਤੇ। ਅੱਛਾ ਸੈਯਦ ਸੀ, ਸਹੀ ਹੋ ਗਿਆ। ਮੇਲਾ ਸ਼ੇਲਾ ਲੱਗਦਾ ਸੀ ਪਿੰਡ ਦੇ ਵਿੱਚ? ਆ ਇੱਕ ਮੇਲਾ ਲੱਗਦਾ ਸੀ ਕਿਹੜੀ ਸਾਈਡ ਤੇ ਦਰਬਾਰ ਸੀ ਤੁਹਾਡੇ? ਦੱਖਣ ਪਿੰਡ, ਦੱਖਣ। ਕੀ ਨਾਂ ਸੀ ਦਰਬਾਰ ਦਾ? ਬੁੱਢੇ ਸ਼ਾਹ ਦੇ ਨਾਲ ਕੋਈ ਨਹੀਂ ਸਾਨੂੰ ਪਤਾ। ਅੱਛਾ ਬੁੱਢੇ ਸ਼ਾਹ, ਹਾਂ ਸਹੀ ਹੋ ਗਿਆ। ਅੱਛਾ ਬਾਬਾ ਜੀ ਆਪਣੀ ਹੋਸ਼ 'ਚ ਸਿੱਖਾਂ ਦੇ ਵਿਆਹ ਵੀ ਵੇਖੇ ਨੇ? ਕਿਹਦਾ ਵਿਆਹ ਵੇਖਿਆ ਸੀ? ਅੰਬਰ ਸਿੰਘ ਦਾ ਵਿਆਹ ਵੇਖਿਆ। ਅੰਬਰ ਸਿੰਘ ਦਾ? ਜਾਂ ਸਖੀ ਮਰਿਆਮ ਸਿੰਘ। ਹਾਂਜੀ ਨੰਬਰ ਹਾਂ। ਉਹਦਾ ਨਾਂ ਗੁਰਬਚਨੀ ਸੀ। ਗੁਰਬਚਨੀ? ਹਾਂ ਜਿਹਦਾ ਵਿਆਹ ਹੈ। ਅੱਛਾ ਉਹਦਾ ਵੇਖਿਆ ਸੀ। ਉਦੋਂ ਬਰਾਤਾਂ 2-2 ਦਿਨ ਰਹਿੰਦੀਆਂ ਸੀ? ਨਹੀਂ ਇੱਕ ਦਿਨ ਰਹਿੰਦੀ ਸੀ ਰਾਤ? ਨਹੀਂ ਰਾਤ, ਆਹੋ ਰਾਤ ਦਿਨ ਰਹਿੰਦੀ। ਅੱਛਾ ਰਾਤ ਦਿਨ ਰਹਿੰਦੀ ਸੀ। ਅੱਗੋਂ ਆਏ ਟੋਟਲ ਤੇ ਜੋ ਮੁਸਲਮਾਨਾਂ ਵਾਸਤੇ ਵੱਖਰਾ ਖਾਣਾ ਪਕਾਉਂਦੇ ਹੁੰਦੇ ਸੀ ਕਿ ਉੱਥੇ ਹੀ ਖਾਂਦੇ ਸੀ ਤੁਸੀਂ? ਵੱਖਰਾ। ਅੱਛਾ ਵੱਖਰਾ ਪਕਾਉਂਦੇ ਸੀ, ਸਹੀ ਹੋ ਗਿਆ। ਅੱਛਾ ਬਜ਼ੁਰਗੋ ਨਾ ਦੱਸੋ। ਉਹ ਵੀ ਜਿਹੜਾ ਪਕਾਉਂਦਾ ਨਾ, ਹੂੰ ਉਹ ਸਿੱਖ ਆਪਣਾ ਨਹੀਂ ਨਾ ਪਕਾਉਂਦੇ। ਹੂੰ ਉਹ ਭਾਂਡੇ ਵੀ ਸਾਡੇ ਹੁੰਦੇ ਮੁਸਲਮਾਨਾਂ ਦੇ। ਅੱਛਾ ਤੇ ਮੁਸਲਮਾਨ ਹੀ ਪਕਾਉਂਦੇ। ਅੱਛਾ ਮੁਸਲਮਾਨ ਨਾਈ ਪਕਾਉਂਦਾ ਸੀ। ਹਾਂ ਜਦੋਂ ਤੁਹਾਡਾ ਵਿਆਹ ਹੁੰਦਾ ਸੀ ਉਦੋਂ ਫਿਰ ਉਹਨਾਂ ਦਾ ਨਾਈ ਆ ਕੇ ਪਕਾਉਂਦਾ ਸੀ ਉਹਨਾਂ ਦਾ? ਹੂੰ ਉਹ ਸਾਡੇ ਪਕਾਉਂਦੇ। ਅੱਛਾ ਖਾ ਲੈਂਦੇ ਸੀ ਉਹ ਖਾ ਲੈਂਦੇ। ਸਹੀ ਹੋ ਗਿਆ। ਮੁਸਲਮਾਨ ਨਹੀਂ ਖਾਂਦੇ। ਤੇ ਜਦੋਂ ਈਦ ਸ਼ਬਰਾਤ ਹੁੰਦੀ ਸੀ, ਈਦ ਜਦੋਂ ਤੁਸੀਂ ਪੜ੍ਹ ਕੇ ਆਉਂਦੇ ਸੀ, ਇੱਕ ਦੂਜੇ ਨੂੰ ਮਿਲਦੇ ਹੁੰਦੇ ਸੀ? ਆਹੋ ਟਕਰਾਅ ਹੀ ਮਨਾਉਣਾ ਹੁੰਦਾ ਸੀ। ਹੂੰ ਤੇ ਹੁਣ ਮੈਂ ਸਾਡੀ ਬਲਾਦੀ ਸੀ। ਸਹੀ ਹੈ ਸਹੀ। ਮੈਂ ਇੱਕੋ ਹੀ ਦਾਦੇ ਪੜਦਾਦੇ ਦੀ ਲਾਦ ਹੋਣੀ ਹੈ। ਹਾਂ ਸਹੀ ਅਸੀਂ ਹੋ ਉਹਨਾਂ ਚ ਮੁਸਲਮਾਨ ਹੋਏ। ਪਿੰਡ ਦਾ ਕੋਈ ਮਸ਼ਹੂਰ ਪਹਿਲਵਾਨ ਵੀ ਹੋਇਆ? ਪਹਿਲਵਾਨ ਮੁੰਡੇ ਬਤੇਰੇ ਸਨ, ਪਰ ਹੁਣ ਉਹ ਸਿੱਖਾਂ ਵਿੱਚੋਂ ਕੋਈ ਨਹੀਂ ਸੀ? ਸਿੱਖਾਂ ਚ ਵੀ ਸਨ। ਕੋਈ ਨਾਂ ਯਾਦ ਹੋਵੇ? ਸਿੱਖਾਂ ਚ ਜਿਹੜੇ ਮੈਂ ਨਾਂ ਲਾਏ ਨੇ ਇਹਨਾਂ ਚ ਕਬੱਡੀਆਂ ਵੀ ਖੇਡਣਾ। ਅੱਛਾ ਇਹਨਾਂ ਵਿੱਚੋਂ ਹੀ ਕੋੜੀਆਂ ਖੇਡਦੇ ਸੀ। ਤੁਹਾਡੀ ਹਮ ਉਮਰ ਜਿਹੜੇ ਬੱਚੇ ਸੀ ਉਹਨਾਂ ਦੇ ਕੋਈ ਨਾਂ ਯਾਦ ਨੇ ਜਿਹੜੇ ਪਿੰਡ ਦੇ ਵਿੱਚ ਜਿਨ੍ਹਾਂ ਨਾਲ ਬਾਲਾਂ ਨਾਲ ਖੇਡਦੇ ਸੀ ਤੁਸੀਂ? ਉਹਨਾਂ ਦਾ ਕੋਈ। ਅੱਛਾ ਉਹਨਾਂ ਦਾ ਨਹੀਂ ਯਾਦ। ਅੱਛਾ ਬਜ਼ੁਰਗੋ ਉਹਨਾਂ ਦੱਸੋ ਜਦੋਂ 47 ਦੀ ਵੰਡ ਹੋਈ ਹੈ ਹਾਂ ਉਦੋਂ ਇਹ ਲੋਕ ਕਿਸ ਤਰ੍ਹਾਂ ਨਿਕਲੇ ਉੱਥੋਂ? ਉਹ ਤਾਂ ਕਿਸ ਤਰ੍ਹਾਂ ਨਿਕਲਿਆ? ਹਾਂਜੀ ਉਹਦੇ ਇਹ ਜਿੰਨਾ ਬੋਰਡ ਦਿੱਤਾ ਲੀਗ ਨੂੰ, ਉਹ ਨਿਕਲ ਆਏ। ਅੱਛਾ ਜਿੰਨਾ ਦਿੱਤੇ ਯੂਨੀਵਰਸਿਟੀ ਤੇ ਕਾਂਗਰਸ ਨੂੰ, ਉਹ ਨਾ ਨਿਕਲੇ। ਅੱਛਾ ਉਹ ਨਹੀਂ ਨਿਕਲੇ। ਜਿੰਨਾ ਲੀਗ ਨੂੰ ਬੋਰਡ ਦਿੱਤਾ ਨਾ, ਹਾਂਜੀ ਉਹ ਇੱਥੇ ਆ ਗਏ। ਤੇ ਉਹ ਜਿੰਨਾ ਕਾਂਗਰਸ ਦਿੱਤਾ ਉਹ ਤੇ ਤੁਰ ਗਏ। ਨਹੀਂ ਜਦੋਂ ਉਹ ਲੋਕ ਗਏ ਨੇ ਹਾਂ ਸਿੱਖ ਇੱਥੋਂ, ਹਾਂ ਕਿਸ ਟਾਈਮ ਨਿਕਲੇ ਸੀ ਤੁਹਾਡੇ ਪਿੰਡੋਂ? ਕਿਹੜਾ ਟਾਈਮ ਸੀ? ਸਾਡੇ ਦੇ ਪਿੰਡੋਂ ਸਵੇਰੇ ਹੀ ਨਿਕਲੇ ਨੇ ਤੇ ਤੋੜ ਕਾਂਪੇ ਚ ਉਹਨਾਂ ਨੂੰ ਬਸ ਬਾਹ ਕੇ ਆਏ ਸਨ ਸਾਡੇ। ਆਪ ਛੱਡ ਕੇ ਆਏ ਹੋ? ਹਾਂ ਤੁਹਾਡੇ ਬਜ਼ੁਰਗ ਆਪ ਛੱਡ ਕੇ ਆਏ ਉਹਨਾਂ ਨੂੰ? ਕੋਈ ਮਾਰ ਵੱਢ ਤੇ ਨਹੀਂ ਹੋਈ ਪਿੰਡ ਦੇ ਵਿੱਚ ਜਾਂ ਰਾਹ 'ਚ? ਉਹਦੇ ਪਿੱਛੇ ਹੋਈ ਹੈ, ਉਹਦੇ ਪਿੱਛੇ ਹੋਈ ਹੈ। ਉਹ ਸ਼ੇਰੇ ਦਾ ਕੋਲ ਤੋਂ ਜਾਣਦਾ ਹੋਵੇਗਾ ਗੁਜਰਾ ਵਾਲੇ ਕੋਲ। ਉਹ ਮਾਨਾ ਦਾ ਉਹ ਜਿਹੜਾ ਸੀਗਾ ਮਾਨ ਮੰਗਾ ਸਿੰਘ ਉਹਦੇ ਨਾਲ। ਉਹਦੀ ਸੀ ਆਪਣੀ ਫੌਜ। ਹਾਂਜੀ ਤੇ ਉਹਨੂੰ ਲੱਗ ਗਿਆ ਪਤਾ ਮੈਂ ਐਸਾ ਇੱਥੇ ਰਹਿਣਾ ਕੋਈ ਨਹੀਂ। ਅੱਛਾ ਉਹ ਫੌਜ ਆਪਣੀ ਚੋਰੀ ਆਪਣਾ ਜੀ ਦਾ ਮੈਂ ਕੱਢ ਕੇ ਨਾ ਸ਼ੇਰੇ ਦੇ ਕੋਟੋਂ ਉਹ ਨਿਕਲ ਗਿਆ। ਉਹ ਕੰਪਿਊਟਰ ਉਹਨਾਂ ਨੂੰ ਲੱਗਾ ਪਤਾ ਉਹਨਾਂ ਦੀ ਫੌਜ ਮਗਰ ਸਿੱਖਾਂ ਦੀ ਸੀ। ਹਾਂਜੀ ਉਹ ਉਹਨਾਂ ਮਗਰੋਂ ਨਾ ਪਿੰਡਾਂ ਨੂੰ ਅੱਗ ਲਾਉਣੀਆਂ ਸ਼ੁਰੂ ਕਰ ਦਿੱਤੀ। ਅੱਛਾ ਗੁਜਰਾਂ ਇਲਾਕੇ ਨੂੰ ਉਹਨਾਂ ਨੂੰ ਉਹ ਅੱਗ ਲਾਉਂਦੇ। ਅੱਛਾ ਅੱਗ ਲਾਉਂਦੇ ਤੇ ਸ਼ਹਿਰ ਦੇ ਵਿੱਚ ਹੋਟਲ ਹੈ, ਥਾਣੇਦਾਰ ਜਿਹੜਾ ਸੀ ਨਾ ਨਚਾਰ, ਉਹ ਅਖਤਰ ਸ਼ਾਹ। ਅਖਤਰ ਸ਼ਾਹ? ਅਖਤਰ ਇਹ ਬਾਬਾ ਅਖਤਰ ਸ਼ਾਹ ਹੈ ਕਿੱਥੋਂ ਦਾ ਸੀ? ਇਹ ਨਹੀਂ ਪਤਾ। ਇਹ ਨਹੀਂ ਪਤਾ। ਅੱਛਾ ਹੁਣ ਝੂਠੀ ਗੱਲ ਬੰਦਾ ਕਿਉਂ ਕਰੇ? ਮੈਂ ਤਾਂ ਉਹ ਜਿਹੜੀ ਵੇਖੀ ਅੱਖਾਂ ਨਾਲ। ਅੱਛਾ
ਉਸ ਮੁੜ ਪੁਲਿਸਾਂ ਸੱਦੀਆਂ ਨੇ ਹੂੰ ਤੇ ਸਾਡਾ ਪਿੰਡਾਂ 'ਚ ਐਲਾਨ ਹੋ ਗਏ ਨੇ। ਹੂੰ ਉਹ ਜਿਹੜੀ ਉਹਦੀ ਫੌਜ ਸੀ ਨਾ ਹੂੰ ਉਹ ਸਾਰੀ ਆਵਾਮ ਨੇ ਮਾਰ ਦਿੱਤੀ। ਮਾਰ ਦਿੱਤੀ ਸੀ। ਹਾਂ, ਵਿੱਚ ਨਾਲ ਹੀ ਪੁਲਿਸ ਸੀ ਅੱਛਾ ਤੇ ਨਾਲ ਹੀ ਆਵਾਮ ਸੀ। ਸਹੀ ਉਹਦੀ ਫੌਜ ਸਾਰੀ ਤਬਾਹ ਕਰ ਮਾਰ ਦਿੱਤੀ। ਉਹ ਇੰਡੀਆ 'ਚ ਕੋਈ ਨਹੀਂ ਗਿਆ। ਹਾਂਜੀ ਸਾਡਾ ਵੱਡੇ ਨਾਲ ਫੌਜ ਮਾਰ ਛੜੀ ਹੈ ਨਾ। ਪਹਿਲਾਂ ਉਸ ਤੇ ਵੀ ਅਮਨ ਨਾਲ ਹੀ ਲੋਕ ਲਗੇ ਹੁੰਦੇ ਸੀ। ਅੱਛਾ ਅੱਛਾ ਇਹ ਮੁਸਲਮਾਨ ਤੇ ਅਮਨ ਨਾਲ ਲਗੇ ਹੁੰਦੇ ਹੂੰ ਜਿਹੜੇ ਇੱਥੇ ਖਾਲਤ ਪੀਛੀ ਹੈ ਹੂੰ ਉਹਦੀ ਫੌਜ ਸਾਰੀ ਮਰ ਗਈ ਹੈ। ਫਿਰ ਉੱਥੇ ਵੱਡਾ ਟੁੱਕ ਸ਼ੁਰੂ ਹੋ ਗਿਆ। ਅੱਛਾ ਉੱਥੇ ਪਟਿਆਲੇ ਰਿਆਸਤ 'ਚ ਹੋਈ ਸੀ। ਹਾਂ ਹੂੰ ਤੁਹਾਡੇ ਪਿੰਡ ਦੇ ਵਿੱਚ ਕੋਈ ਅੱਗ ਨਹੀਂ ਲੱਗੀ ਸੀ? ਨਾ ਨਾ ਸਾਡੇ ਪਿੰਡ ਕੋਈ ਨਹੀਂ। ਤੁਹਾਡੇ ਪਿੰਡ ਵਾਲੇ ਸਹੀ ਸਲਾਮਤ ਗਏ ਨੇ ਸਾਰੇ? ਹਾਂ ਕੋਈ ਰਹਿ ਤੇ ਨਹੀਂ ਗਿਆ ਸੀ ਪਿੰਡ ਦੇ ਵਿੱਚ ਸਿੱਖ? ਨਹੀਂ ਸਭ ਚਲੇ ਗਏ ਸੀ। ਸਭ ਚ ਖੱਤਰੀ ਜਿਹੜੇ ਸੀ ਖੱਤੀ ਤੋਂ ਇਹਨਾਂ ਦਾ ਜਿਹੜਾ ਮਾਲ ਵਗੈਰਾ ਸੀ ਡੰਗਰ ਪੈਸਾ ਉਹ ਲੁੱਟ ਮਾਰ ਹੋ ਗਈ। ਉਹ ਲਾਮ ਦੇ ਪਿੰਡਾਂ 'ਚੋਂ ਆ ਕੇ ਲੁੱਟਿਆ ਲੋਕਾਂ ਨੇ? ਗਾਮ ਦੇ ਪਿੰਡਾਂ ਦੇ ਵਿੱਚ ਪੈਂਦੇ ਲਾਮ ਤੇ ਪਿੰਡ ਦੇ ਵੀ ਪੈ ਗਏ। ਅੱਛਾ ਉਹ ਵਕਤ ਸਹੀ ਹੋ ਗਿਆ। ਮੁੱਲ ਲੁੱਟ ਮਾਰ ਹੋਈ। ਇਹਨਾਂ ਸ਼ਰਿਆਂ ਦਾ ਕੱਖ ਨਹੀਂ ਲੱਭਾ। ਹੂੰ ਇਹ ਜਿਹੜੇ ਆਏ ਨੇ ਨਾ ਇਹਨਾਂ ਨੂੰ ਇੱਥੋਂ ਕੱਖ ਨਹੀਂ ਲੱਭਾ। ਇਹਨਾਂ ਨੂੰ ਕੱਖ ਨਹੀਂ ਲੱਭਾ? ਆ ਵਸਨੀਕ ਹੀ ਲੈ ਗਏ। ਅੱਛਾ ਤੁਹਾਡੇ ਪਿੰਡ ਦੇ ਵਿੱਚ ਆ ਕੇ ਕਿਹੜੀ ਬਰਾਦਰੀ ਬੈਠੀ ਫਿਰ ਆ ਕੇ ਇੰਡੀਆ ਤੋਂ? ਰਾਜਪੂਤ ਹੂੰ ਤੇ ਚੰਗੜ ਅੱਛਾ ਤੇ ਹੋਰ ਮੈਂ ਨਾ ਕੋਈ ਨਹੀਂ ਰਾਜਪੂਤ ਹੀ ਸੀ। ਅੱਛਾ ਅੱਛਾ ਜਿਹੜੀ ਸਿੱਖਾਂ ਵਾਲੀ ਜ਼ਮੀਨ ਸੀ ਫਿਰ ਉਹਨਾਂ ਨੂੰ ਪਈ ਹੈ? ਉਹਨਾਂ ਨੂੰ ਪਤਾ। ਠੀਕ ਹੋ ਗਿਆ। ਉਸ ਤੋਂ ਬਾਅਦ ਜਦੋਂ ਲੋਕ ਟੁਰ ਗਏ ਮੁੜ ਕੇ ਕੋਈ ਵਾਪਸ ਆਇਆ ਆਪਣਾ ਪਿੰਡ ਵੇਖਣ? ਨਹੀਂ, ਕੋਈ ਵੀ ਨਹੀਂ ਆਇਆ ਉਹਨਾਂ ਵਿੱਚੋਂ? ਇੱਕ ਆਇਆ ਕੀ ਨਾਂ ਸੀ ਉਹਦਾ? ਬਿਸ਼ਨ ਸਿੰਘ ਮੈਂ ਕਿਹਾ ਬਿਸ਼ਨ ਦੱਸਿਆ। ਸਿੰਘ ਖੱਤਰੀ। ਉਹ ਆਇਆ ਤੇ ਉਹ ਆਇਆ ਇੰਜ ਉਹਨੇ ਕਿਹਾ ਮੁੱਢੀ ਲਾਈ ਮੁੱਢੀ ਅੱਛਾ ਪੇੜੇ ਆਪਣੇ ਹੂੰ ਇੱਕ ਮੱਝ ਰੱਖੀ ਹੈ। ਅੱਛਾ ਉਹਦੇ ਲੱਗੇ ਪੱਠੇ ਕੁੱਟਦਾ। ਹੂੰ ਉਹਦੇ ਥੱਲੇ ਦੱਬੀ ਸੀ ਗਾਗਰ। ਅੱਛਾ ਗਾਗਰ ਸੀ ਉਹਨੇ ਦੀ ਹੂੰ ਭਰੀ। ਹੂੰ ਉਹ ਗਾਗਰ ਮਰੋ ਲਿਆ ਕੇ ਉਤੋਂ ਅਮਰਾਲ ਲਈ ਅੱਛਾ ਨਹਿਰੂ ਨੇ ਕੱਲਿਆ ਹੂੰ ਤੇ ਬ੍ਰਹਮਣ ਸਾਡੀ ਨਾਲ ਫੌਜ ਕੱਲੀ ਅੱਛਾ ਤੇ ਸਾਡੀ ਫੌਜ ਸੀ। ਹੂੰ ਉਹਨਾਂ ਆਣ ਕੇ ਤੇ ਉਹ ਮੁੱਢੀ ਪਟਾਈ ਤੇ ਉਹ ਬਿਜਨ ਸਿੰਘ ਉਹ ਆਪਣੀ ਉਹ ਗਾਗਰ ਲੈ ਕੇ ਤੁਰ ਗਿਆ। ਉਹਦੇ ਘਰ ਕੌਣ ਬੈਠਾ ਸੀ ਆ ਕੇ? ਰਾਜਪੂਤ। ਅੱਛਾ ਰਾਜਪੂਤ। ਉਹਨਾਂ ਨੂੰ ਕੋਈ ਪਤਾ ਨਹੀਂ ਲੱਗਾ। ਅੱਛਾ ਜਦੋਂ ਆਇਆ ਫਿਰ ਉਹਦੇ ਪਤਾ ਲੱਗਾ? ਹੋਰ ਹੀ ਪਤਾ ਉਹ ਕਿੰਨੇ ਦਿਨ ਰਿਹਾ ਫਿਰ ਪਿੰਡ? ਵਿਆਹ ਕੋਈ ਨਹੀਂ ਸੀ। ਉਹ ਨਾਲ ਫੌਜ ਸੀ। ਅੱਛਾ ਉਦੋਂ ਨਹੀਂ ਚਲਾ ਗਿਆ? ਉਹਦੇ ਨਾਲ ਉਹਦੇ ਕੋਲ ਸੋਨਾ ਸੀ। ਅੱਛਾ। ਉਹ ਮਰਨਾ ਸੀ। ਉਸ ਤੋਂ ਮੁੜ ਕੇ ਬਾਅਦ ਕੋਈ ਨਹੀਂ ਆਇਆ ਫਿਰ? ਨਹੀਂ। ਸਹੀ ਹੋ ਗਿਆ। ਉਂਝ ਯਾਦ ਆਉਂਦੇ ਨੇ ਆਪਣੇ ਪਿੰਡ ਦੇ ਲੋਕ ਜਿਹੜੇ ਤੁਰ ਗਏ ਨੇ ਇੰਡੀਆ? ਉਹ ਮੁੰਡੋ ਗੱਲਾਂ ਬਾਤਾਂ ਦੇ ਜਦੋਂ ਇਕੱਠੇ ਬਹਿੰਦੇ ਹੋ ਗੱਲਾਂ ਹੁੰਦੀਆਂ ਉਹਨਾਂ ਦੀਆਂ? ਹਾਂ ਫਲਾਣਾ ਕਰਦਾ ਫਲਾਣਾ। ਪਿੰਡ ਦਾ ਸਹੀ ਚੌਧਰੀ ਸਿੱਖਾਂ ਵਿੱਚੋਂ ਕਿਹੜਾ ਸੀ ਜਿਹਦੀ ਗੱਲ ਮੰਨੀ ਜਾਂਦੀ ਸੀ? ਸਰਦਾਰਾ ਸਿੰਘ। ਸਰਦਾਰਾ ਸਿੰਘ। ਸਹੀ ਹੋ ਗਿਆ। ਇਹਨਾਂ ਦੀ ਆਪਸ 'ਚ ਕਿਸੇ ਪਿੰਡ ਵਾਲਿਆਂ ਨਾਲ ਦੁਸ਼ਮਣੀ ਤੇ ਨਹੀਂ ਸੀ ਹੈ ਨਾ ਜਾਂ ਆਲੇ ਦੁਆਲੇ ਪਿੰਡਾਂ ਦੇ ਵਿੱਚ? ਠੀਕ ਹੋ ਗਿਆ ਬਜ਼ੁਰਗੋ, ਬੜਾ ਵਧੀਆ ਲੱਗਿਆ। ਮੁਸਲਮਾਨ ਨਾਲ ਕੋਈ ਰਹੀ ਸੀ ਹੂੰ ਸਾਡੇ ਨੇ 12। ਅੱਛਾ ਸਰਾਵਾਂ ਦੇ? ਅੱਛਾ 12 ਪਿੰਡ ਨੇ ਤੁਹਾਡੇ? ਹਾਂ ਹੂੰ ਤੇ 12 ਪਿੰਡਾਂ ਦੇ ਵਿੱਚ ਸਾਡਿਆਂ ਵੱਡਿਆਂ ਹੂੰ ਅਮੀ ਅੱਛਾ ਉਹਨਾਂ ਐਲਾਨ ਕੀਤਾ ਸੀ ਆਪਣਾ 12 ਪਿੰਡਾਂ ਵਿੱਚ ਝਟਕਾ ਨਾ ਕਰ। ਅੱਛਾ ਜਦੋਂ ਰਹਿੰਦੇ ਹੁੰਦੇ ਸੀ? ਹਾਂ ਅੱਛਾ ਖੱਤਰੀ ਸਿੱਖ ਹੂੰ ਉਹ 12 ਪਿੰਡਾਂ ਦੇ ਵਿੱਚ ਜਿਹੜੇ ਸਨ ਸਾਡਿਆਂ ਵੱਡਿਆਂ ਐਲਾਨ ਕੀਤਾ ਸੀ। ਸਾਡਿਆਂ ਦਾਦਿਆਂ ਪੜਦਾਦਿਆਂ ਅੱਗੋਂ ਸਾਡਿਆਂ ਪਿਆਵਾਂ ਹੂੰ ਐਲਾਨ ਕੀਤਾ ਸੀ ਵਿੱਚ ਝਟਕਾ ਨਹੀਂ ਹੋਣਾ। ਅੱਛਾ ਝਟਕਾ ਨਹੀਂ ਸੀ ਆਉਣ ਦਿੰਦੇ? ਨਾ ਸਹੀ ਹੋ ਗਿਆ। ਝਟਕਾ ਨਹੀਂ ਹੋਇਆ। ਠੀਕ। ਸਾਡਿਆਂ 12 ਪਿੰਡਾਂ 'ਚ ਨਹੀਂ ਹੋਇਆ। ਲਾਵੇਂ ਮੈਨੂੰ ਸਮਝਾ ਰਿਹਾ। ਹੂੰ ਤੇ ਤੁਹਾਡੇ ਪਿੰਡਾਂ ਦਾ ਕੋਈ ਜ਼ੈਲਦਾਰ ਵੀ ਹੈ ਸੀ ਉਸ ਵੇਲੇ? ਸ਼ਾਇਦ ਉਹਦਾ ਨਹੀਂ ਪਤਾ। ਅੱਛਾ ਉਹਦਾ ਨਹੀਂ ਪਤਾ। ਹਾਂ ਕੋ ਹੋਵੇ ਨਹੀਂ ਕਦੇ। ਚਲੋ ਠੀਕ ਹੋ ਗਿਆ ਬਜ਼ੁਰਗੋ, ਬੜਾ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਅਗਰ ਸਾਡਾ ਰਾਬਤਾ ਹੋਇਆ ਤੁਹਾਡੇ ਪਿੰਡ ਵਾਲਿਆਂ ਨਾਲ, ਫੰਮੇ ਸਰਾ ਵਾਲਿਆਂ ਨਾਲ ਜਿਹੜੇ ਹਿੰਦੁਸਤਾਨ 'ਚ ਚਲੇ ਗਏ ਨੇ, ਹਾਂ ਤੇ ਜ਼ਰੂਰ ਰਾਬਤਾ ਕਰਾਉਣ ਦੀ ਕੋਸ਼ਿਸ਼ ਕਰਾਂਗੇ। ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।